ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 8 ਪੋ ਸ਼ਹੀਦੀਆਂ ਦਾ ਦਿਨ ਚਮਕੌਰ ਦੀ ਗੜੀ ਦੇ ਅੰਦਰ ਦਸ਼ਮੇਸ਼ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ। ਚੁਗਿਰਦੇ 10 ਲੱਖ ਦਾ ਘੇਰਾ ਹੈ, ਜੰਗ ਦਾ ਬਿਗਲ ਵੱਜਦਾ। ਚਮਕੌਰ ਦੀ ਗੜੀ ਦੇ ਪਹਿਲੇ ਸ਼ਹੀਦ ਪਗੜਾਣਾ ਵਾਸੀ ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ। ਅੱਖਾਂ ਦੇ ਸਾਹਮਣੇ ਪੰਜਾਂ ਪਿਆਰਿਆਂ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਲਗਾਤਾਰ ਗੁਰਦੇਵ ਪਾਤਸ਼ਾਹ ਜੀ ਦੇ 35 ਦੇ ਕਰੀਬ ਸਿੰਘ ਸ਼ਹੀਦੀਆਂ ਪਾਉਂਦੇ ਨੇ। ਜਿਗਰ ਦੇ ਟੁਕੜਿਆਂ ਦੇ ਟੁਕੜੇ ਟੁਕੜੇ ਹੁੰਦੇ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਸ਼ੁਕਰ ਦੇ ਜਕਾਰੇ ਗਜਾਉਂਦੇ ਨੇ। ਛੋਟੇ ਲਾਲ ਦੀ ਸ਼ਹਾਦਤ ਵੇਖ ਕੇ ਕਰਤੇ ਨੇ ਸ਼ੁਕਰ ਕੀਤਾ ਔਰ ਇੱਕੋ ਹੀ ਅੰਦਰ ਦੀ ਵਚਨਬੱਧਤਾ ਕਰਤੇ ਨਾਲ ਪ੍ਰਗਟ ਕੀਤੀ। ਕਰਸਾਂ ਸੁਰਾਹੀ ਸੂਲ ਵੀ ਖੰਜਰ ਪਿਆਲੇ ਪੀਆਂਗਾ, ਮੇਰੇ ਪੰਥ ਨੂੰ ਸੁੱਖ ਮਿਲੇ, ਮੈਂ ਦੁੱਖਾਂ ਦੇ ਜੀੜੇ ਜੀਆਂਗਾ। 8 ਪੋਹ ਦੀ ਸੰਧਿਆ ਹੁੰਦੀ ਹੈ। ਲੱਖਾਂ ਦੇ ਘੇਰੇ ਵਿੱਚ ਹਰ ਵੇਲੇ ਸਿੱਖਾਂ 'ਚ ਘਿਰੇ ਰਹਿਣ ਵਾਲੇ ਪਾਤਸ਼ਾਹ ਅੱਜ 5 ਸਿੰਘਾਂ ਸਮੇਤ ਚਮਕੌਰ ਦੀ ਗੜੀ ਦੇ ਅੰਦਰ ਨੇ। ਉਧਰ 8 ਪੋਹ ਧੰਨ ਮਾਂ ਗੁਜਰੀ ਜੀ, ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਮੇਤ ਬਾਬੇ ਕੁੰਮੇ ਮਾਸ਼ਕੀ ਦੀ ਛੰਨ ਤੋਂ ਗੰਗੂ ਦੇ ਮਿਲਾਪ ਤੋਂ ਬਾਅਦ ਗੰਗੂ ਦੇ ਨਿੱਜੀ ਪਿੰਡ ਸਿਹੇੜੀ ਪਹੁੰਚਦੇ ਨੇ। ਦੁੱਖਾਂ ਭਰੀਆਂ ਰਾਤਾਂ ਕਰਤੇ ਦੇ ਸ਼ੁਕਰ ਦੇ ਵਿੱਚ ਮਾਂ ਗੁਜਰੀ ਜੀ ਗੁਜ਼ਾਰਦੇ ਆ ਤੇ ਸਾਡੇ ਵਾਸਤੇ ਪੂਰਨੇ ਪਾਉਂਦੇ ਆ ਕਿ ਜ਼ਿੰਦਗੀ ਦੇ ਅੰਦਰ ਇਹ ਵੀ ਦਾਤ ਤੇਰੀ ਦਾਤਾਰ। ਇਹਦੇ ਅੱਖਰੀ ਅਰਥ ਦੁਨੀਆ ਨੇ ਬੜੇ ਸੁਣੇ ਹੋਣਗੇ, ਪਰ ਅਮਲੀ ਅਰਥ ਕੀ ਹੁੰਦੇ ਨੇ? ਤੀਜੇ ਪਾਸੇ ਗੁਰੂ ਸਾਹਿਬ ਦੇ ਪਰਿਵਾਰ ਵਿੱਚੋਂ ਮਾਤਾ ਸੁੰਦਰ ਕੌਰ, ਸਾਹਿਬ ਕੌਰ, ਭਾਈ ਮਨੀ ਸਿੰਘ ਜੀ, ਭਾਈ ਧੰਨਾ ਸਿੰਘ, ਜਵਾਹਰ ਸਿੰਘ ਤੇ 2 ਟਹਿਲਣਾ ਬੀਬੋ ਤੇ ਭਾਗੋ ਸਮੇਤ ਉਹ ਦਿੱਲੀ ਨੂੰ ਰਵਾਨਾ ਹੁੰਦੇ ਨੇ। ਸ਼ਹੀਦੀ ਦਾ ਸਫ਼ਰ ਅੱਜ ਦੂਜੇ ਪੜਾਅ ਦੇ ਵਿੱਚ, ਜਿਹੜਾ ਦੂਸਰਾ ਪੜਾਅ ਸਿਹੇੜੀ ਪਿੰਡ ਗੰਗੂ ਦੇ ਘਰ ਵਾਲੀ ਜਗ੍ਹਾ, ਉੱਥੇ ਸਾਨੂੰ ਆਵਾਜ਼ ਦੇ ਰਿਹਾ, ਆਓ ਆਤਮ ਮੰਥਨ ਕਰੀਏ। ਇਹ ਪੈਂਡਾ ਸੁੱਖਾਂ ਦਾ ਨਹੀਂ, ਗੁਰੂ ਦਾ ਮਾਰਗ, ਧਰਮ ਲਈ ਜੂਝਣ ਵਾਸਤੇ, ਜ਼ੁਲਮ ਦੇ ਟਾਕਰੇ ਲਈ ਆਪਾ ਨਿਸ਼ਾਵਰ ਕਰਨ ਦਾ, ਨਿੱਜ ਕੁਰਬਾਨ ਕਰਨ ਦਾ ਮਾਰਗ ਹੈ। ਆਓ ਪ੍ਰੇਰਨਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।